अस्सलाम वालेकुम, की हाल है सब वीरां दा? ठीक ठाक हो? ठाक जी, तुसी सुनाओ। और जी आ अपना एक दोस्त है भाई है, यार इन्हें दुबई जाना ते वो कह रहे सन यार कोई है बंदा एजेंट या कोरला पुरला यार उहदे नाल मुलाकात कराओ। तो लिहाजा एक मेरा दोस्त गया हुआ सी जमशेद चीमा दुबई ते उन्होंने बुलाया। इंशाल्लाह उन्होंने को पूछने भी उत्थे दी की सूरत हाल है। ਸਾਨੂੰ ਕੋ ਉੱਥੋਂ ਦੀ ਮਾੜੀ हाँ ਜਿਹੀ तुहाडे ਲੱਭਣ नाल ਸਾਨੂੰ सारा ਅਸੀਂ तुहानू दसणगे ਜਿਹੜੀ ਵੀ सूरत हाल होएगी उत्थे दी, भाई किन्ना खर्चा ਕਿੰਨਾ आंदा ਖਰਚਾ ਹੁੰਦਾ ਹੈ ਕਿੰਨਾ ਨਹੀਂ ਸਾਨੂੰ ਕੋਈ हाँ। ਪਤਾ ਲੱਗੇ ਨਾ ਤਾਂ ਫਿਰ ਉਸ ਹਿਸਾਬ ਨਾਲ ਅਸੀਂ ਫਿਰ ਜਿਹੜਾ ਆਪਣਾ ਨਾ ਉਹ ਸਭ ਇੰਤਜ਼ਾਮ ਕੁਝ ਹੀ ਦੱਸੇਗਾ ਆਪਾਂ ਨੂੰ, ਬਸ ਆ ਰਿਹਾ ਤੇ ਅੱਲਾ ਤੇ ਖੈਰ ਇਨਸ਼ਾਅੱਲਾ ਕਰੇ। ਜੀ ਆ ਗਏ ਨੇ ਭਾਈ ਜਮਸ਼ੇਦ ਵੀ ਤੇ ਅੱਲਾ ਖੈਰ ਕਰੇ, ਉਹਦੇ ਨਾਲ ਇਨਸ਼ਾਅੱਲਾ ਗੱਲਬਾਤ ਕੋਈ ਕਰੋ ਤੁਸੀਂ ਸਾਡੇ ਬਾਰੇ। ਹਾਂਜੀ ਤੇ ਆ ਰਹੇ ਨੇ ਭਾਈ ਜਮਸ਼ੇਦ, ਟੈਨਸ਼ਨ ਨਾ ਲਵੋ, ਤੁਹਾਨੂੰ ਸਾਰੀ ਸੂਰਤ ਹਾਲ ਦੱਸ ਦੇਣਗੇ ਇਹ ਵੀ ਇਨਸ਼ਾਅੱਲਾ। ਦੁਬਈ ਰਹਿੰਦੇ ਜੀ? ਹਾਂਜੀ ਮਿਲ अस्सलाम वालेकुम जिमा साहब, की हाल चाल? ठीक हो जी, की हाल चाल है? ਹੋਰ ਜੀ ਸਭ ਠੀਕ ਠਾਕ ਹੈ ਜੀ? ठीक हो? ਸ਼ੁਕਰ ਅਲਹਮਦੁਲਿਲਾ, ਸ਼ੁਕਰ ਹੈ ਕਰਮ ਹੈ ਅੱਲਾ ਦਾ। ਹੋਰ ਸਭ ਠੀਕ ਠਾਕ ਜੇ? ਕਦੋਂ ਆਏ ਹੋ ਜੀ? मैं हो गया जी 15 ਕੁ ਦਿਨ ਮੈਨੂੰ ਆਇਆ। ਇਹ ਜੀ ਆਪਣਾ ਇੱਕ ਭਰਾ ਹੈ, ਅੱਛਾ, ਇਹਦੇ ਵਾਸਤੇ ਤੁਹਾਨੂੰ ਬੁਲਾਇਆ ਸੀ ਟੂਰ ਲਵਾਓ ਦੁਬਈ ਦਾ ਚੌਧਰੀ ਸਾਹਿਬ ਲਵਾ ਦਿੰਦੇ ਜੀ। ਤੇ ਇਹਨਾਂ ਨੂੰ ਜ਼ਰਾ ਦੱਸਿਓ ਵੀ ਉੱਥੇ ਦਾ ਕੀ ਖਰਚਾ ਹੈ, ਕੀ ਸੂਰਤ ਹਾਲ ਹੈ। ਨਵਾਂ ਬੰਦਾ ਜਦੋਂ ਜਾਂਦਾ ਹੈ ਸਾਨੂੰ ਉਹਦਾ- ਇਸ ਬਾਰੇ ਨਹੀਂ ਨਾ ਪਤਾ। ਕੀ ਉਹਨੂੰ ਮੁਸ਼ਕਲਾਤ ਆਉਂਦੀਆਂ ਨੇ ਉੱਥੇ, ਇਹਨੂੰ ਜਾਣਾ ਚਾਹੀਦਾ ਹੈ ਕਿ ਨਹੀਂ ਜਾਣਾ ਚਾਹੀਦਾ? ਨਹੀਂ, ਜਾਣਾ ਚਾਹੀਦਾ ਜੀ, ਹਰ ਬੰਦੇ ਨੂੰ ਜਾਣਾ ਚਾਹੀਦਾ ਤੇ ਹਰ ਬੰਦੇ ਨੂੰ ਆਪਣਾ ਫਿਊਚਰ ਬਣਾਉਣਾ ਚਾਹੀਦਾ। ਤੇ ਇਹਦੇ ਵਾਸਤੇ ਜ਼ਰੂਰੀ ਹੈ ਕਿ ਤੁਹਾਡੇ ਕੋਲ ਸਭ ਤੋਂ ਪਹਿਲਾਂ ਤੇ ਕੋਈ ਹੁਨਰ ਹੋਣਾ ਚਾਹੀਦਾ। ਹੁਨਰ ਜਿਹੜਾ ਨਾ ਉਹ ਜ਼ਰੂਰੀ ਹੈ, ਸਹੀ ਹੈ। ਕਿਉਂਕਿ ਲੇਬਰ ਜਿਹੜੀ ਹੈ ਦੁਬਈ ਦੇ ਵਿੱਚ ਟੈਂਪਰੇਚਰ ਬਹੁਤ ਹਾਈ ਰਹਿੰਦਾ, ਗਰਮੀ ਬਹੁਤ ਜ਼ਿਆਦਾ ਹੁੰਦੀ ਹੈ, ਹਾਂਜੀ ਲੇਬਰ ਵਾਲਾ ਬੰਦਾ ਬਹੁਤ ਤੰਗ ਹੁੰਦਾ। ਠੀਕ ਹੈ, ਜੇ ਤੁਸੀਂ ਡਰਾਈਵਿੰਗ ਸ਼ਾਇਮ ਕਰ ਲੈਂਦੇ ਹੋ ਦੁਬਈ 'ਚ, ਬਿਲਕੁਲ ਡਰਾਈਵ ਸ਼ਾਮ ਕਰ ਲਈ ਦੁਬਈ 'ਚ ਜਾ ਕੇ ਲਾਇਸੈਂਸ ਲੈਣਾ ਉਹ ਵੀ ਥੋੜਾ ਜਿਹਾ ਮੁਸ਼ਕਲ ਹੈ, ਹਾਂਜੀ ਟਾਈਮ ਜ਼ਿਆਦਾ ਲੱਗਦਾ। ਸਹੀ ਹੈ। ਤੇ ਖਾਸ ਕਰ ਸਾਡੇ ਪਾਕਿਸਤਾਨੀ ਤੇ ਜਾ ਕੇ ਲੈਂਦੇ ਹੀ ਲਾਇਸੈਂਸ ਹਨ, ਹਾਂਜੀ ਕਿਸੇ ਹੋਰ ਕੰਮ ਨੂੰ ਨਹੀਂ ਉਹਨਾਂ ਨੇ ਕਰਨਾ, ਜਾ ਕੇ ਲਾਇਸੈਂਸ ਸ਼ੁਰੂ ਕਰ ਲੈਂਦੇ ਨੇ। ਸਹੀ ਹੈ। 7-8 ਮਹੀਨੇ ਲਾਇਸੈਂਸ ਚੀਮਾ ਸਾਹਿਬ ਲਾਇਸੈਂਸ ਤੇ ਕਿੰਨੇ ਖਰਚਾ ਆ ਜਾਂਦਾ ਲਾਇਸੈਂਸ ਉੱਥੇ ਜਾ ਕੇ? ਹਾਂਜੀ, ਵੀਜ਼ਾ ਤੁਹਾਡਾ ਲੱਗ ਜਾਂਦਾ ਨਾ ਜਦੋਂ, ਹਾਂਜੀ, ਵੀਜ਼ੇ ਤੋਂ ਬਾਅਦ ਤੁਹਾਡਾ ਉੱਥੇ ਹੁਣ ਠੇਕਾ ਸਿਸਟਮ ਚੱਲਦਾ ਪਿਆ, ਹੂੰ ਯਾਨੀ ਕਿ ਉਹਦੇ 'ਚ ਤੁਸੀਂ ਜਿੰਨੀਆਂ ਮਰਜ਼ੀ ਟਰਾਈਆਂ ਫੇਲ ਹੋ ਜਾਓ ਸਹੀ ਹੈ। ਤੇ ਉਹਨਾਂ ਨੇ ਲਾਇਸੈਂਸ ਤੁਹਾਨੂੰ ਲੈ ਕੇ ਦੇਣਾ ਹੁੰਦਾ। ਜੀ ਉਹ ਲੈਂਦੇ ਨੇ ਪਏ ਇਸ ਟਾਈਮ 7000 ਦਿਰਹਮ। ਸਹੀ ਹੈ। 7000 ਦਿਰਹਮ ਆਟੋ ਲਾਇਸੈਂਸ ਦਾ ਲੈ ਰਹੇ ਨੇ। ਉਹਦੇ 'ਚ ਅਨਲਿਮਿਟਿਡ ਟਰਾਈਆਂ ਨੇ ਜਿਹੜੀਆਂ ਤੁਸੀਂ ਫੇਲ ਵੀ ਹੋ ਜਾਓ ਤੇ ਉਹ ਦੇਣੀਆਂ, ਹੂੰ ਲੇਕਿਨ ਉਹਨਾਂ ਨੇ ਤੁਹਾਨੂੰ ਲਾਇਸੈਂਸ ਲੈ ਕੇ ਦੇਣਾ 7000 ਦੇ ਵਿੱਚ। ਸਹੀ ਹੈ। ਤੇ ਬਿਹਤਰ ਹੈ ਕਿ ਬੰਦੇ ਨੂੰ ਕੋਈ ਕੰਮ ਕਰਨਾ ਚਾਹੀਦਾ, ਜ਼ਰੂਰੀ ਨਹੀਂ ਕਿ ਤੁਸੀਂ ਜਾ ਕੇ ਲਾਇਸੈਂਸ ਹੀ ਲਵੋ। ਹਾਂਜੀ ਹਾਂਜੀ ਚੀਮਾ ਸਾਹਿਬ ਮੈਨੂੰ ਆ ਡੰਗਰ ਨੇ ਮੈਂ ਨਾ ਚਲੋ ਵਿੱਚੋਂ ਨਾ ਦੋ ਕੁ ਵੇਚ ਕੇ ਇੱਕ ਵਾਰ ਟੂਰ ਕੱਢਿਆ, ਮੈਂ ਕਿਹਾ ਸਾਰਾ ਬੇਲੀ ਯਾਰ ਬੇਲੀ ਬਾਹਰ ਨੇ, ਚਲੋ ਇਹ ਜੀ ਭਾਈ ਸਹੀ ਕੋ ਡੰਗਰ ਵੀ ਜੇ ਹਾਂ ਮਾਰਾ ਵਿੱਚ ਦੋ ਵੇਚ ਛੜੀਏ। ਨਹੀਂ ਤੇ ਇੱਥੇ ਤੁਸੀਂ ਕਿੰਨੇ ਕੁ ਕਮਾ ਲਏ? ਇੱਥੇ ਕੋਈ ਵੀ ਦੁੱਧ ਵੇਚਦਾ ਉਹ ਕਿਹੜਾ ਵੀ ਉਹ ਵੀ ਕੋਈ ਖਾਤਾ ਕੋਈ ਨਹੀਂ ਬਣਦਾ ਇੱਥੇ ਤਾਂ, ਬਸ ਨਾ ਐਵੇਂ ਨਾ ਲੂਣ ਪਾਣੀ ਬਣਨ ਡਿਆ ਚੀਮਾ ਤੋਂ ਤੁਹਾਡੇ ਕੇ ਕਾਹਦਾ ਲੋਕ ਹੁੰਦਾ, ਕੋਈ ਖਾਤਾ ਕੋਈ ਨਹੀਂ। ਉਹਦੇ ਤੇ ਤੁਹਾਨੂੰ ਵਿਜ਼ਿਟ ਤੇ ਜਾਣਾ ਪਏਗਾ ਇੱਥੋਂ, ਬਿਹਤਰ 3 ਮਹੀਨੇ ਤੇ 2 ਮਹੀਨੇ ਦਾ ਵਿਜ਼ਿਟ ਲਵੋ। ਭਾਈ ਹੈ ਜਾਂ ਕੋਈ ਵੀ ਬੰਦਾ ਹੂੰ ਜਿਹਨੇ ਜਾਣਾ ਚਾਹੁੰਦਾ, ਦੁਬਈ ਜਾਣਾ ਚਾਹੁੰਦਾ, ਕਿਉਂਕਿ ਉੱਥੇ ਦੀਆਂ ਗੱਲਾਂ ਇੱਥੇ ਦੀਆਂ, ਉੱਥੇ ਜਾ ਕੇ ਬੰਦੇ ਨੂੰ ਫਰਕ ਜ਼ਾਹਰ ਹੁੰਦਾ ਨਾ। ਹਾਂਜੀ ਹਾਂਜੀ। ਇੱਥੇ ਲੋਕਾਂ ਦੀਆਂ ਗੱਲਾਂ ਕੁਝ ਹੋਰ ਹੁੰਦੀਆਂ ਨੇ, ਉੱਥੇ ਜਾ ਕੇ ਕੁਝ ਆ ਏਜੰਟ ਬਹੁਤ ਕੁਝ ਇੱਥੇ ਜੇ ਦੱਸਦੇ ਨੇ, ਲੇਕਿਨ ਬਿਹਤਰ ਹੱਲ ਇਹ ਵੇ ਕਿ ਤੁਸੀਂ ਵਿਜ਼ਿਟ ਲਵੋ 2 ਮਹੀਨੇ ਦਾ। ਜੀ ਉਹ ਤੁਹਾਡਾ ਖਰਚਾ ਆਏਗਾ ਉਹਦੇ ਤੇ ਤਕਰੀਬਨ 500 ਤੋਂ 600 ਦਿਰਹਮ, ਹੂੰ ਉਹ 30-40 ਹਜ਼ਾਰ ਦੇ ਰਾਉਂਡ ਅਬਾਊਟ ਪਾਕਿਸਤਾਨੀ ਹੈ। ਉਹ ਵਿਜ਼ਿਟ ਲਵੋ ਤੇ ਟਿਕਟ ਪਾ ਕੇ ਤੁਸੀਂ 1.5 ਲੱਖ ਦੇ ਵਿੱਚ ਤੁਸੀਂ ਉੱਥੇ ਪਹੁੰਚ ਜਾਓ। ਸਹੀ। ਜੇ ਤੁਹਾਡਾ ਕੋਈ ਅੱਗੇ ਬੰਦਾ ਉੱਥੇ ਦੋਸਤ ਹੈ, 2 ਮਹੀਨੇ ਉਹਦੇ ਕੋਲ ਸਟੇ ਕਰੋ, ਉੱਥੇ ਵੇਖੋ। ਜ਼ਰੂਰੀ ਨਹੀਂ ਤੁਸੀਂ ਲਾਇਸੈਂਸ ਹੀ ਲਵੋ ਵੀ ਤੁਸੀਂ ਗੱਡੀ ਚਲਾਣੀ ਹੈ, ਹੋਰ ਵੀ ਬੜੇ ਕੰਮ ਨੇ। ਤੁਸੀਂ ਉੱਥੇ 2 ਮਹੀਨੇ ਰਹਿ ਕੇ ਚੈੱਕ ਕਰੋ, ਅਗਰ ਤੁਹਾਡੇ ਕੋਈ ਸਿਸਟਮ ਹੋ ਜਾਵੇ ਅੱਜ ਸਾਡੇ ਕੋਲ ਕੰਮ ਉਹਦੇ ਵਾਸਤੇ ਤੁਸੀਂ ਚਲੇ ਜਾਓਗੇ ਤੇ ਬਿਹਤਰ ਆ ਜਾਓਗੇ। ਜੇ ਤੁਸੀਂ ਇੱਥੋਂ ਹੀ ਵੀਜ਼ਾ ਲੈ ਕੇ ਜਾਓਗੇ, ਹਾਂਜੀ ਫਰਜ਼ ਕਰੋ ਪੱਕਾ ਵੀਜ਼ਾ ਤੁਸੀਂ ਲੈ ਲੈਂਦੇ ਹੋ, ਚਲੇ ਜਾਂਦੇ ਹੋ, ਤੁਹਾਡਾ ਉੱਥੇ ਸਿਸਟਮ ਨਹੀਂ ਚੱਲਦਾ ਜੀ ਤੇ 7-8 ਹਜ਼ਾਰ ਦਿਰਹਮ ਤੁਹਾਡਾ ਜਿਹੜਾ ਨਾ ਉਹ ਜ਼ਾਇਆ ਹੋ ਜਾਏਗਾ। ਹੂੰ ਵਿਜ਼ਿਟ ਤੇ ਤੁਸੀਂ ਜਾਓਗੇ, ਇੱਕ ਤੇ ਤੁਹਾਨੂੰ ਪਤਾ ਲੱਗ ਜਾਏਗਾ ਵੀ ਤੁਸੀਂ ਕਰ ਸਕਦੇ ਹੋ ਕੰਮ, ਨਹੀਂ ਕਰ ਸਕਦੇ। ਅਗਰ ਤੇ ਤੁਸੀਂ ਕਰ ਸਕਦੇ ਹੋ ਤੁਸੀਂ ਪੱਕਾ ਵੀਜ਼ਾ ਲਵਾਓ ਤੇ ਕੰਮ ਕਰੋ, ਨਾਲ ਲਾਇਸੈਂਸ ਲੈ ਲਓ। ਅਗਰ ਨਹੀਂ ਕਰ ਸਕਦੇ 2 ਮਹੀਨੇ 'ਚ, ਤੁਹਾਡਾ ਖਰਚਾ ਵੀ ਘੱਟ ਹੁੰਦਾ
ਲੱਖ ਰੁਪਈਆ ਤੁਹਾਡਾ ਲੱਗੇਗਾ, 1.25 ਲੱਖ ਲੱਗੇਗਾ, ਉਹ 2 ਮਹੀਨੇ ਕੰਮ ਸ਼ਮ ਕਰਕੇ ਤੁਸੀਂ ਉਹ ਪੂਰੇ ਕਰਕੇ ਤੇ ਵਾਪਸ ਆ ਜਾਓ। ਬਿਹਤਰ ਹੱਲ ਹੈ। ਤੇ ਇੱਕ ਹੋਰ ਗੱਲ, ਅਸੀਂ ਪਾਕਿਸਤਾਨੀ ਲਾਇਸੈਂਸ ਲੈਨੇ ਆ। ਇੰਡੀਅਨ ਜਿੰਨੇ ਨੇ, ਇੰਡੀਅਨ ਬਹੁਤ ਜ਼ਿਆਦਾ ਨੇ ਉੱਥੇ, ਮਾਲਾਵਾਰ ਮਲਵਾਰੀ ਬਹੁਤ ਜ਼ਿਆਦਾ, ਉਹ ਸਾਰੇ ਆ ਕੇ ਆਪਣਾ ਕਾਰੋਬਾਰ ਕਰਦੇ ਆ। ਤੁਸੀਂ ਤਾਂ ਬਿਲਕੁਲ, ਤੁਹਾਨੂੰ ਤਾਂ ਪਤਾ ਹੈ ਨਾ, ਉਹ ਲੋਕ ਲਾਇਸੈਂਸ ਨਹੀਂ ਲੈਂਦੇ। ਸਹੀ, ਉਹ ਲਾਇਸੈਂਸ ਦੇ ਮਗਰ ਨਹੀਂ ਪੈਂਦੇ ਵੀ ਅਸੀਂ ਗੱਡੀ ਚਲਾਣੀ ਹੈ। ਉਹ ਆ ਕੇ ਆਪਣਾ ਕੰਮ ਕਰਦੇ ਨੇ। ਜਿਹੜੇ ਉਹਨਾਂ ਦੇ ਪਹਿਲੇ ਲੋਕ ਆਏ ਨੇ, ਉਹ ਇੱਕ ਦੂਸਰੇ ਨੂੰ ਸਪੋਰਟ ਬਹੁਤ ਕਰਦੇ ਜੀ। ਉਹਨਾਂ ਦੇ ਕੈਫੇਟੇਰੀਏ ਨੇ ਉੱਥੇ, ਚਾਹ ਵਾਲੇ, ਉਹਨਾਂ ਦਾ ਬੜਾ ਕੰਮ ਹੈ। ਸਹੀ, ਇੱਕ ਦੂਸਰੇ ਨੂੰ ਸਪੋਰਟ ਕਰਦੇ ਨੇ ਤੇ ਕੰਮ ਚੱਲ ਪੈਂਦਾ। ਅਸੀਂ ਜਿੰਨੀ ਦੇਰ ਨੂੰ ਲਾਇਸੈਂਸ ਲੈਨੇ ਆ ਪਾਕਿਸਤਾਨੀ, ਉਹਨਾਂ ਦਾ ਉਨੀ ਦੇਰ ਨੂੰ ਕੰਮ ਚੱਲ ਜਾਂਦਾ। ਬਿਲਕੁਲ। ਤੇ ਇਹ ਹੀ ਗੱਲ ਹੈ। ਜਿਹੜੇ ਲੋਕ ਬਹੁਤੇ ਸੁਹਾਨੇ ਖਾਬ ਵਹਾਉਂਦੇ ਨੇ ਇੱਥੇ ਬੰਦਿਆਂ ਨੂੰ ਵੀ, ਉੱਥੇ ਇੰਝ ਹੋ ਜਾਣਾ, ਉਹ ਹੋ ਜਾਣਾ, ਉੱਥੇ ਦਰਖਤਾਂ ਨਾਲ ਲੱਗੇ ਨਹੀਂ, ਕੰਮ ਹੀ ਕਰਨਾ ਜਿਹੜਾ ਇੱਥੇ ਕਰਦੇ ਹੋ ਪਏ, ਇਹਦੇ ਨਾਲ ਵੀ ਭੈੜਾ ਕੰਮ। ਚੀਮਾ ਸਾਹਿਬ, ਤੁਸੀਂ ਮੇਰੇ ਨਾਲ ਮਾੜਾ ਕੋਈ ਤਾਵਨ ਕਰੋ ਜੀ, ਮੈਨੂੰ ਜਿਹੜਾ ਮੈਂ ਤੁਹਾਨੂੰ ਵਿਜ਼ਿਟ ਦੇ ਸਕਣਾ, ਵਿਜ਼ਿਟ ਤੇ ਤੁਸੀਂ ਆ ਜਾਓ। ਠੀਕ ਹੈ, ਤੁਸੀਂ ਵੇਖੋ ਤੇ ਅਗਰ ਤੁਸੀਂ ਕੰਮ ਕਰ ਸਕਦੇ ਹੋ, ਲੇਬਰ ਵਾਲਾ ਕਰ ਸਕਦੇ ਹੋ ਤਾਂ ਜੀ, ਜੇ ਤੁਸੀਂ ਅਫੋਰਡ ਕਰਦੇ ਹੋ ਵੀ ਲਾਇਸੈਂਸ ਲੈ ਸਕਦੇ ਹੋ। ਹਾਂਜੀ, ਨਾਲ ਕੰਮ ਕਰੀ ਜਾਓ, ਨਾਲੇ ਆਪਣਾ ਲਾਇਸੈਂਸ ਲੈ ਲਓ। ਠੀਕ ਹੋ ਗਿਆ। ਹੋਰ ਦੂਸਰੇ ਦੋਸਤਾਂ ਨੂੰ ਵੀ, ਜਿੰਨੇ ਦੋਸਤ ਮੈਨੂੰ ਵੇਖ ਰਹੇ ਨੇ, ਸਭ ਭੈਣ ਭਰਾਵਾਂ ਨੂੰ ਮੇਰੀ ਤੇ ਇਹ ਹੀ ਮੈਂ ਕਹਿਣਾ ਚਾਹੁੰਦਾ ਉਹਨਾਂ ਨੂੰ ਕਿ ਯਾਰ ਜਿਹੜਾ ਵੀ ਜਾਣਾ ਚਾਹੁੰਦਾ, ਉਹ ਕਿਸੇ ਦੇ ਪਿੱਛੇ ਨਾ ਲੱਗੋ ਤੇ ਨਾ ਹੀ ਉੱਥੇ ਜਾ ਕੇ ਜ਼ਲੀਲ ਨਾ ਹੋ। ਬਿਲਕੁਲ, ਤੁਹਾਡੀ ਇੱਥੋਂ ਗੱਲ ਜਾਣਾ ਬੜੀ ਤੁਸੀਂ ਫਿੱਟ ਆਈ। ਆਪਣਾ ਤੁਸੀਂ ਪੂਰਾ ਪੁਣ ਛਣ ਕਰਕੇ ਫਿਰ ਜਾਓ। ਦੱਸਦੇ ਕੁਝ ਨਹੀਂ ਹੈਗਾ, ਬਿਹਤਰ ਹੈ ਕਿ ਤੁਸੀਂ ਪਹਿਲੇ ਵਿਜ਼ਿਟ ਤੇ ਜਾਓ, 2 ਮਹੀਨੇ ਦਾ ਵਿਜ਼ਿਟ ਲਓ, ਉੱਥੇ ਵੀਜ਼ਾ ਵੀ ਤੁਹਾਡਾ ਲੱਗ ਜਾਏਗਾ। ਅਗਰ ਤੁਹਾਡੇ ਕੋਲ ਕੰਮ ਰਾਸ ਆ ਜਾਂਦਾ, ਇੱਥੋਂ ਪੱਕਾ ਵੀਜ਼ਾ ਲੈ ਕੇ ਨਾ ਜਾਓ। ਠੀਕ ਹੈ, ਉੱਥੇ ਜਿਹੜੇ ਕੰਮ ਲੇਬਰ ਵਾਲੇ ਨੇ ਜਾਂ ਵਰਕਰ ਨੇ, ਉਹ ਕੰਮ ਬਹੁਤ ਮੁਸ਼ਕਲ ਨੇ। ਇਹ ਸਾਰੇ ਭੈਣ ਭਰਾ ਵੇਖ ਚਾਹ ਕੇ ਮੇਰਾ ਭਰਾ ਜਾਓ, ਉੱਥੇ ਠੱਗ ਬਹੁਤ ਨੇ ਦੁਬਈ ਚ। ਵੀਜ਼ਾ ਵੇਚਣ ਵਾਸਤੇ ਬੰਦਿਆਂ ਨੂੰ ਠੱਗਦੇ ਨੇ, ਉੱਥੇ ਬਹੁਤ ਬੰਦੇ ਜਾ ਕੇ ਜ਼ਲੀਲ ਹੁੰਦੇ। ਬਿਲਕੁਲ। ਤੇ ਬਹੁਤ ਸ਼ੁਕਰੀਆ ਸਰ, ਬੜੀ ਮਿਹਰਬਾਨੀ। ਓਕੇ।